ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਖਬਰ 'ਤੇ ਨਜ਼ਰ, ਅਤੇ ਮੇਰੇ ਨਾਲ ਇਸ ਟਾਈਮ ਪ੍ਰੋਗਰਾਮ ਖਬਰ 'ਤੇ ਨਜ਼ਰ ਦੇ ਵਿੱਚ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ ਪਟਿਆਲਾ ਸਟੂਡੀਓਜ਼ ਤੋਂ। ਬਲਤੇਜ ਪੰਨੂ ਜੀ ਨਿੱਘੀ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਇਸ਼ਾਨਜੀਤ ਸਿੰਘ ਕਲੋਟੀ ਯੂਬਾ ਸਿਟੀ, ਸਤਨਾਮ ਸਿੰਘ ਗਿੱਲ ਸਿਲਮਾ, ਬਹਾਦਰ ਸਿੰਘ ਫਾਊਲਰ, ਸੁੱਚਾ ਸਿੰਘ ਫਰੈਜ਼ਨੋ, ਰਣਵੀਰ ਸਿੰਘ ਰਾਣਾ ਬੇਕਰਸਫੀਲਡ, ਸੁਰਿੰਦਰ ਸਿੰਘ ਚੌਹਾਨ ਬੇਕਰਸਫੀਲਡ, ਸਤਨਾਮ ਸਿੰਘ ਬੇਕਰਸਫੀਲਡ, ਸੁਖਚੈਨ ਸਿੰਘ ਬੇਕਰਸਫੀਲਡ, ਅਤੇ ਨਾਲ ਹੀ ਸ਼ਿਕਾਗੋ ਪੀਜ਼ਾ ਵਿਦ ਏ ਟਵਿਸਟ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦਾ ਵੈੱਜ ਨੋਨ ਵੈੱਜ ਇੰਡੀਅਨ ਸਟਾਈਲ ਪੀਜ਼ਾ ਆਰਡਰ ਕਰ ਸਕਦੇ ਹੋ। ਹੋਰ ਜਾਣਕਾਰੀ ਦੇ ਲਈ ਅਤੇ ਪੀਜ਼ਾ ਆਰਡਰ ਕਰਨ ਦੇ ਲਈ ਇਹਨਾਂ ਦੀ ਵੈਬਸਾਈਟ ਵਿਜ਼ਿਟ ਕਰੋ www.chicagopizza.twist.com, ਅਤੇ ਇਸ ਦੇ ਉੱਤੇ 10% ਡਿਸਕਾਊਂਟ ਲੈਣ ਲਈ 10% ਡਿਸਕਾਊਂਟ ਲੈਣ ਦੇ ਲਈ ਕੂਪਨ ਕੋਡ 1313 ਇਸਤੇਮਾਲ ਕਰੋ। ਅਤੇ ਆਓ ਹੁਣ ਜਿਹੜੇ ਆ ਖਬਰਾਂ ਦੇ ਵੱਲ ਵੱਧਦੇ ਹਾਂ। ਪੰਨੂ ਜੀ, ਸਭ ਤੋਂ ਪਹਿਲੀ ਖਬਰ ਦੇ ਉੱਤੇ ਨਜ਼ਰ ਮਾਰੀਏ, ਜਿਹੜੀ ਕਹਿ ਲਓ ਵੀ ਪੂਰੇ ਭਾਰਤ ਦੇ ਵਿੱਚ ਜਿਹੜੀ ਨਾਟਕ ਚੱਲ ਰਹੀ ਹੈ, ਕਰਨਾਟਕ ਦੇ ਵਿੱਚ ਜਿਹੜਾ ਜੋੜ ਤੋੜ ਦਾ ਪੂਰਾ ਮਾਹੌਲ ਮਗਿਆ ਪਿਆ ਆ, ਅਤੇ ਕਹਿੰਦੇ ਆ ਇਮਤਿਹਾਨ 4 ਵਜੇ ਆ। ਬਿਲਕੁਲ ਜੀ, ਐਕਚੁਅਲੀ ਇਹ ਹੈ ਕਿ ਜਿੰਨਾ ਕੁਛ ਜਿਹੜਾ ਜੀ ਹੋ ਰਿਹਾ, ਸਹੀ ਪੁੱਛੋ ਤਾਂ ਇਹ ਜਿਹੜਾ ਜੀ ਜਲੂਸ ਨਿਕਲ ਰਿਹਾ ਇੱਥੇ ਜਿਹੜੀ ਜੀ ਡੈਮੋਕ੍ਰੇਸੀ ਦਾ, ਕੁਛ ਕਨਸੂਆਂ ਜਿਹੜੀਆਂ ਜੀ ਉਹ ਇਹ ਵੀ ਆ ਰਹੀਆਂ ਨੇ ਕਿ ਜਿਹੜੇ ਇਹਨਾਂ ਦੇ ਪਰਿਵਾਰਕ ਮੈਂਬਰ ਹੈ ਉਹਨਾਂ ਨੂੰ ਹੁਣ ਜਿਹੜਾ ਜੀ ਉਹ ਪ੍ਰੈਸ਼ਰਾਈਜ਼ ਕਰਕੇ ਮਨਾਇਆ ਜਾ ਰਿਹਾ ਕਿ ਤੁਸੀਂ, ਕਿਉਂਕਿ ਜਿਹੜੇ MLAs ਨੇ ਚਾਹੇ ਉਹ ਕਾਂਗਰਸ ਦੇ JDS ਦੇ, ਉਹ ਪਾਸੇ ਕਰ ਲਏ ਗਏ ਸਨ, ਉਹਨਾਂ ਦੇ ਸੈੱਲ ਫੋਨ ਤੱਕ ਬੰਦ ਜਿਹੜੇ ਆ ਜੀ ਉਹ ਕੀਤੇ ਹੋਏ ਆ। ਇਸ ਕਿਸਮ ਦੀ ਰਾਜਨੀਤੀ ਤਾਂ ਨਹੀਂ ਕਿਹਾ ਜਾ ਸਕਦਾ, ਗੁੰਡਾਗਰਦੀ ਕਹਿ ਲਓ ਤੁਸੀਂ, ਪਹਿਲਾਂ ਵੈਸੇ ਬਹੁਤ ਘੱਟ ਵੇਖਣ ਨੂੰ ਜਿਹੜੀ ਆ ਉਹ ਮਿਲੀ ਹੈ ਕਿ ਇਸ ਤਰ੍ਹਾਂ ਵੀ ਜਿਹੜਾ ਜੀ ਉਹ ਹੋ ਸਕਦਾ ਹੈ। ਪੂਰਾ ਜ਼ੋਰ ਜਿਹੜਾ ਜੀ ਉਹ ਲਾਇਆ ਜਾ ਰਿਹਾ। ਉਧਰ ਜਿਹੜਾ ਜੀ ਕਰਨਾਟਕਾ ਦੇ ਵਿੱਚ ਵਜੂਭਾਈ ਵਾਲਾ ਜਿਹੜਾ ਰਾਜਪਾਲ ਹੈ, ਉਹਦੇ ਵੱਲੋਂ ਜਿਹੜਾ ਪ੍ਰੋਟੈਮ ਸਪੀਕਰ KG ਬੋਪਈਆ ਜਿਹੜਾ ਲਾਇਆ ਗਿਆ, ਉਹਦੇ ਉੱਤੇ ਵਿਵਾਦ ਜਿਹੜਾ ਜੀ ਉਹ ਪੈਦਾ ਹੋ ਗਿਆ। ਗੱਠਜੋੜ ਨੇ, ਜਿਹੜਾ ਕਾਂਗਰਸ JDS ਗੱਠਜੋੜ ਆ, ਉਹ ਸੁਪਰੀਮ ਕੋਰਟ ਦੇ ਵਿੱਚ ਉਹਨੇ ਚੁਣੌਤੀ ਜਿਹੜੀ ਆ ਜੀ ਉਹ ਦੇ ਦਿੱਤੀ ਹੈ। ਸੁਪਰੀਮ ਕੋਰਟ ਦੇ ਵਿੱਚ ਕਰਨਾਟਕਾ ਮਾਮਲੇ ਦੀ ਜਿਹੜੇ ਸੁਣਵਾਈ ਕਰਨ ਵਾਲਾ ਬੈਂਚ ਹੈ, ਇਹਦੇ ਵੱਲੋਂ ਪਟੀਸ਼ਨ ਜਿਹੜੀ ਆ ਜੀ ਉਹ ਅੱਜ ਸਵੇਰੇ, ਹੁਣ ਤੋਂ ਕੁਛ ਸਮਾਂ ਬਾਅਦ ਜਿਹੜੀ ਆ ਜੀ ਇਹਦੇ ਉੱਤੇ ਸੁਣਵਾਈ ਕੀਤੀ ਜਾਊਗੀ, ਕਿਉਂਕਿ ਅੱਜ ਸ਼ਾਮ ਨੂੰ 4 ਵਜੇ ਜਿਹੜਾ ਹੈ ਜੀ ਉਹ ਬਹੁਮਤ ਸਿੱਧ ਕਰਨਾ ਜੀ ਕਰਨਾਟਕ ਦੇ ਵਿੱਚ ਯੇਦੂਰੱਪਾ ਹੋਰਾਂ ਨੇ। ਕਈ ਸਾਰੇ ਸਵਾਲ ਜਿਹੜੇ ਆ ਜੀ ਉੱਠ ਰਹੇ ਆ ਕਿ ਕਿਹੜੇ ਤਰੀਕੇ ਦੇ ਨਾਲ ਇਹ 10 ਜਾਂ 11 ਜਿਹੜੇ ਨੇ ਜੀ ਉਹ MLA ਪੱਟੇ ਜਾਣਗੇ, ਖਾਸ ਤੌਰ ਦੇ ਉੱਤੇ, ਕਿਉਂਕਿ ਇੱਕੋ ਇੱਕ ਤਰੀਕਾ ਜਿਹੜਾ ਜੀ ਉਹ ਲੱਗ ਰਿਹਾ ਕਿ ਗੈਰ ਹਾਜ਼ਰੀ ਜਿਹੜੀ, ਹੁਣ ਗੈਰ ਹਾਜ਼ਰ ਜਿਹੜੇ ਆ ਜੀ ਉਹ ਦੂਜੀਆਂ ਧਿਰਾਂ ਹੋਣ ਦਿੰਦੀਆਂ ਨੇ ਜਾਂ ਨਹੀਂ। ਕੁਛ ਜਿਹੜੇ ਮੈਂਬਰ ਮਾੜੇ ਮੋਟੇ ਤਿਲਕਦੇ ਨਜ਼ਰ ਆਉਂਦੇ ਸੀ, ਜਦੋਂ ਹੁਣ ਉਹਨਾਂ ਨੂੰ ਲੱਗਦਾ ਕਿ ਇਸ ਤਿਲਕਣਬਾਜ਼ੀ ਦੇ ਵਿੱਚ ਸਰਕਾਰ ਜਿਹੜੀ ਆ ਜੀ ਉਹ ਕਾਂਗਰਸ ਤੇ JDS ਦੀ ਬਣ ਸਕਦੀ ਹੈ, ਉਹ ਇਸ ਕਰਕੇ ਥੋੜਾ ਆਪਣਾ ਫੈਸਲਾ ਜਿਹੜਾ ਜੀ ਉਹ ਬਦਲਣ ਦੇ ਰੌਂਅ ਦੇ ਵਿੱਚ ਨੇ, ਭਾਵ ਕਿ ਆਪਣੀਆਂ ਪਾਰਟੀਆਂ ਦੇ ਨਾਲ ਹੀ ਜੁੜ ਕੇ ਜਿਹੜਾ ਉਹ ਰਹਿਣਾ ਚਾਹੁੰਦੇ ਨੇ। ਅਸਲ ਸਮੀਖਿਆ ਜਿਹੜੀ ਆ ਜੀ ਉਹ 4 ਵਜੇ ਸਾਹਮਣੇ ਆ ਜਾਊਗੀ। ਜੇ ਤਾਂ ਅਸੀਂ ਕਰਨਾਟਕਾ ਦੇ ਵਿੱਚ ਸਰਕਾਰ ਜਿਹੜੀ ਆ ਜੀ ਉਹ BJP ਬਣਾ ਗਈ ਜਾਂ 12 ਜਾਂ 13 ਮੈਂਬਰ ਜਿਹੜੇ ਆ ਜੀ ਉਹ ਗੈਰ ਹਾਜ਼ਰ ਹੋ ਗਏ, ਤਾਂ ਮੇਰਾ ਖਿਆਲ ਇੱਕ ਜਿਹੜੀ ਜੀ ਲੋਕਤੰਤਰ ਦੇ ਮੂੰਹ ਦੇ ਉੱਤੇ ਇੱਕ ਵੱਡੀ ਚਪੇੜ ਜਿਹੜੀ ਆ ਜੀ ਉਹ ਵੱਜੂਗੀ। ਔਰ ਇਹ ਜਿਵੇਂ ਗੱਲ ਸਾਹਮਣੇ ਆ ਰਹੀ ਹੈ, ਇਹਦੇ ਇਲੈਕਸ਼ਨਾਂ ਵਗੈਰਾ ਕਰਾਉਣ ਦੀ ਕੀ ਲੋੜ ਸੀ, ਜੇ ਇਸੇ ਤਰੀਕੇ ਦੇ ਨਾਲ ਸੂਬਿਆਂ ਦੇ ਉੱਤੇ ਕਬਜ਼ੇ ਜਿਹੜੇ ਉਹ ਕਰਨੇ ਸਨ, ਭਾਵ ਕਿ ਸੂਬਿਆਂ ਨੂੰ ਇਸੇ ਤਰੀਕੇ ਦੇ ਨਾਲ ਵੀ ਲੁੱਟਣਾ ਸੀ। ਬਿਲਕੁਲ ਜੀ, ਜਿੱਥੇ 2-2 MLA ਆ ਉੱਥੇ ਵੀ ਇਹ ਸਰਕਾਰਾਂ ਬਣਾ ਜਾਂਦੇ ਆ, ਅਤੇ ਬਾਕੀ ਜਿੱਥੇ ਥੋੜ੍ਹਾ ਬਹੁਤਾ ਆਪਣੇ ਬੰਦੇ ਇਹਨਾਂ ਨੇ ਲਾਏ ਆ, ਇਹ ਕੰਮ ਤਾਂ ਇਹਨਾਂ ਨੇ ਕਰਨਾ ਹੀ ਸੀ, ਹੋਰ ਇਹਨਾਂ ਤੋਂ ਬਹੁਤੀ ਉਮੀਦ ਵੀ ਨਹੀਂ। ਅਗਲੀ ਆਪਾਂ ਨੂੰ ਜੀ ਗੱਲ ਕਰਦੇ ਹਾਂ, ਪੰਜਾਬ ਦੇ ਵਿੱਚ ਪਾਣੀ ਦੇ ਵਿੱਚ ਜਿਹੜਾ ਜ਼ਹਿਰ ਘੋਲਿਆ ਜਾ ਰਿਹਾ, ਉਸ ਦੇ ਨੁਕਸਾਨ 'ਤੇ ਸਾਰੇ ਪਾਸੇ ਹਾਹਾਕਾਰ ਆ, ਪਰ ਰੌਲਾ ਇਹ ਪਾਈ ਜਾਂਦੇ, ਕਹਿੰਦੇ ਜੀ ਅਖੇ ਘੜਿਆਲ ਸੁਰੱਖਿਅਤ ਨੇ। ਬਿਲਕੁਲ ਜੀ, ਇਹ ਉਹੋ ਜੀ ਜਿਹੜੀ ਗੱਲ ਹੈ ਜੀ ਕਿ ਮਤਲਬ ਕਿ ਜਿਹੜਾ ਕੋਟਾ ਤਾਂ ਸਾਰਾ ਜਿਹੜਾ ਜੀ ਉਹ ਸੜਿਆ ਪਿਆ, ਤੇ ਬੰਦਾ ਇਹ ਕਹੇ ਵੀ ਆ ਮੇਰਾ ਟਾਈਮ ਪੀਸ ਜਿਹੜਾ ਇਹਦੇ ਵਿੱਚੋਂ ਬਚ ਗਿਆ ਜੀ। ਘੜਿਆਲ ਹੀ ਜਿਹੜਾ ਹੁੰਦਾ ਜੀ, ਜਿਹੜਾ ਸੀਰਾ ਇਹ ਘੁਲਿਆ, ਇਹਨੇ ਇਸ ਵੇਲੇ ਜਿਹੜੇ ਹਾਲਾਤ ਨੇ, ਜਿਹੜੇ ਹਰੀਕੇ ਪੱਤਨ ਤੋਂ ਨਹਿਰਾਂ ਨਿਕਲਦੀਆਂ ਉਹ ਵੇਖਣ ਵਾਲੇ ਨੇ ਜੀ। ਕਾਲੇ ਰੰਗ ਦਾ ਪਾਣੀ ਜਿਹੜਾ ਜੀ ਉਹ ਨਹਿਰਾਂ ਦੇ ਵਿੱਚ ਜਾ ਰਿਹਾ, ਪਿੱਛੋਂ 1000 ਕਿਊਸੈਕ ਪਾਣੀ ਛੱਡਿਆ ਗਿਆ, ਬਿਆਸ ਦੇ ਨੇੜੇ ਰਾਤ ਤੇ ਪਹੁੰਚ ਗਿਆ ਸੀਗਾ, ਹਰੀਕੇ ਪੱਤਣ ਅੱਜ ਜਿਹੜਾ ਜੀ ਪਹੁੰਚ ਗਿਆ ਹੋਊਗਾ, ਪਹੁੰਚਣ ਵਾਲਾ ਹੋਊਗਾ। ਸਵਾਲ ਇਹ ਹੈ ਕਿ ਜਿਹੜਾ ਨੁਕਸਾਨ ਇਹਦੇ ਨਾਲ ਹੋ ਗਿਆ ਜੀ, ਉਹਦੀ ਭਰਪਾਈ ਜਿਹੜਾ ਉਹ ਕੌਣ ਕਰੂਗਾ।
ਜਿਹੜੀ ਚੱਡਾ ਖੰਡ ਮਿੱਲ ਆ, ਇਹ ਜਿਹੜਾ ਚੱਡਾ ਪਰਿਵਾਰ ਹੈ ਜੀ, ਪੌਂਟੀ ਚੱਡਾ ਪਰਿਵਾਰ, ਉਹਨਾਂ ਦੀ ਹੈ। ਇਹ ਐਕਚੁਅਲੀ ਇਹਨਾਂ ਦੀ ਜਿਹੜੀ ਨੂੰਹ ਆ ਜੀ ਉਹ ਸੰਭਾਲਦੀ ਆ, ਔਰ ਇਹ ਤਕਰੀਬਨ ਪੰਜਾਬ ਦੇ 5 ਵੱਡੇ ਸ਼ਹਿਰਾਂ ਦੇ ਵਿੱਚ ਸ਼ਰਾਬ ਦੇ ਠੇਕੇ ਵੀ ਇਹਦੇ ਹੀ ਆ। ਇਹ ਚੱਡਾ ਪਰਿਵਾਰ ਦੀ ਨੂੰਹ ਆ ਤੇ ਸਰਨਾ ਪਰਿਵਾਰ ਦੀ ਧੀ ਆ। ਜਿਹੜੇ ਹਰਵਿੰਦਰ ਸਿੰਘ ਸਰਨਾ ਨੇ, ਉਹਨਾਂ ਦੀ ਇਹ ਬੇਟੀ ਆ। ਕੱਲ ਹਰਵਿੰਦਰ ਸਿੰਘ ਸਰਨਾ ਤੇ ਪਰਮਜੀਤ ਸਿੰਘ ਸਰਨਾ ਦੇ ਵੱਲੋਂ ਮੁੱਖ ਮੰਤਰੀ ਹੋਰਾਂ ਦੇ ਨਾਲ ਅਚਾਨਕ ਕੀਤੀ ਗਈ ਮੁਲਾਕਾਤ ਵੀ ਇਸੇ ਕਰਕੇ ਚਰਚਾ ਦੇ ਵਿੱਚ ਜਿਹੜੀ ਆ ਜੀ ਉਹ ਆ ਗਈ ਹੈ ਕਿ ਇਹ ਆਪਣੀ ਜਿਹੜੀ ਧੀ ਹੈ ਜੀ ਉਹਨੂੰ ਬਚਾਉਣ ਦੇ ਵਾਸਤੇ ਹੀ ਇੱਥੇ ਜਿਹੜਾ ਦੀ ਮੁੱਖ ਮੰਤਰੀ ਦੇ ਨਾਲ ਮੁਲਾਕਾਤ ਜਿਹੜੀ ਹੈ ਜੀ ਉਹ ਕਰ ਰਹੇ ਨੇ। ਤਾਲਾਬੰਦੀ ਦੇ ਹੁਕਮ ਦਿੱਤੇ ਗਏ ਆ। ਜਿਹੜੇ ਮਿਨਿਸਟਰ ਨੇ ਜਿਨ੍ਹਾਂ ਦੇ ਕੋਲ এনवायरमेंट ਹੈ ਜੀ ਆਪਣੇ ਅੰਮ੍ਰਿਤਸਰ ਤੋਂ ਸੋਨੀ ਹੋਰੀ, ਉਹਨਾਂ ਨੇ ਇਹ ਗੱਲ ਕਹੀ ਹੈ ਕਿ 25 ਲੱਖ ਰੁਪਈਏ ਸਾਡੇ ਕੋਲੇ ਜਿਹੜੀ ਸਿਕਿਉਰਿਟੀ ਹੈਗੀ ਆ, ਅਸੀਂ ਜਿਹੜੀ ਸਿਕਿਉਰਿਟੀ ਆ ਉਹ ਜ਼ਬਤ ਕਰ ਲਈ ਹੈ ਇਹਨਾਂ ਦੀ ਜਿਹੜੀ ਜੀ। ਹੁਣ 25 ਲੱਖ ਰੁਪਈਏ ਦੀ ਸਿਕਿਉਰਿਟੀ ਜ਼ਬਤ ਕਰ ਲੈਣ ਦੇ ਨਾਲ ਇਸ ਸਮੱਸਿਆ ਦਾ ਹੱਲ ਤਾਂ ਨਹੀਂ ਨਾ ਜੀ ਨਿਕਲਦਾ। ਜਿਹੜਾ ਨੁਕਸਾਨ ਹੋ ਗਿਆ, ਜਿੰਨੇ ਜੀਵ ਜੰਤੂ ਜਿਹੜੇ ਆ ਜੀ ਉਹ ਮਾਰੇ ਗਏ ਆ ਜਿਹੜੇ ਗਊ ਰੱਖਿਅਕ ਡਾਂਗਾ ਲੈ ਕੇ ਫਿਰਦੇ ਹੁੰਦੇ, ਇਹ ਵੀ ਕਿਤੇ ਨਹੀਂ ਨਿਤਰੇ। 30 ਤੋਂ ਉੱਤੇ ਗਾਵਾਂ ਮਰ ਗਈਆਂ ਇਸ ਪਾਣੀ ਦੇ ਨਾਲ, ਉਹ ਵੀ ਜਿਹੜੇ ਆ ਜੀ ਉਹ ਕੋਈ ਨਹੀਂ ਜਿਹੜਾ ਉਹ ਬੋਲੇ। ਔਰ ਹੈਰਾਨਗੀ ਵਾਲੀ ਗੱਲ ਇਹ ਰਹੀ ਕਿ ਸਰਬੱਤ ਦਾ ਭਲਾ ਮੰਗਣ ਵਾਲੇ ਸੂਬੇ ਦੇ ਕੁਛ ਲੋਕ ਜਿਹੜੇ ਸਵੇਰੇ ਸ਼ਾਮ ਉਹਨਾਂ ਵਿੱਚ ਵੀ ਉਹ ਵੀ ਹੋਣਗੇ ਜੀ ਜਿਹੜੇ ਸਰਬੱਤ ਦਾ ਭਲਾ ਮੰਗਣ ਵਾਲੇ, ਬਜਾਏ ਇਹਦੇ ਕਿ ਜਦੋਂ ਇਹ ਮੱਛੀਆਂ ਮਰੀਆਂ ਉੱਥੇ ਧਰਨਾ ਲਾਉਂਦੇ, ਕੁਛ ਰੋਸ ਪ੍ਰਗਟ ਕਰਦੇ, ਉਸੋਂ ਮਰੀਆਂ ਹੋਈਆਂ ਮੱਛੀਆਂ ਜਿਹੜੀਆਂ ਕੁਇੰਟਲਾਂ ਦੇ ਹਿਸਾਬ ਦੇ ਨਾਲ ਚੁੱਕ ਕੇ ਜਿਹੜਾ ਜੀ ਉਹ ਭੱਜ ਗਏ ਤਾਂ ਕਿ ਮਾਰਕੀਟ ਦੇ ਵਿੱਚ ਜਾ ਕੇ ਵੇਚੀਆਂ ਜਾ ਸਕਣ। ਦੱਸੋ ਜੀ ਜੀ, ਜ਼ਹਿਰੀਲੀਆਂ ਮੱਛੀਆਂ ਹੁਣ ਲੋਕਾਂ ਨੂੰ ਖਵਾਉਣੀਆਂ ਤੇ ਜ਼ਹਿਰ ਹੀ ਅੱਗੇ ਤੋਂ ਅੱਗੇ ਜਿਹੜਾ ਇਹਨਾਂ ਨੇ ਪਹੁੰਚਾਉਣਾ ਹਰ ਇੱਕ ਨੂੰ ਪੈਸੇ ਦੇ ਪਈ ਆ। ਤੇ ਪੰਨੂ ਜੀ, ਕੀ ਆਪਾਂ ਸੋਚ ਸਕਦੇ ਵੀ ਇਸ ਤੋਂ ਬਾਅਦ ਦੇ ਵਿੱਚ ਕੀ ਲੋਕਾਂ ਦੇ ਵਿੱਚ ਸਰਕਾਰ ਤੋਂ ਤਾਂ ਆਪਾਂ ਕਿੰਨੀ ਕੁ ਜਿਹੜੀ ਉਮੀਦ ਰੱਖ ਸਕਦੇ, ਇਸ ਦੇ ਪ੍ਰਤੀ ਖੁਦ ਵਾਤਾਵਰਨ ਨੂੰ ਲੈ ਕੇ ਕੋਈ ਜਾਗਰੂਕਤਾ ਆ ਸਕਦੀ ਆ? ਨਹੀਂ, ਮੈਂ ਦੇਖੋ ਇਹ ਹੈ ਕਿ ਤੁਸੀਂ ਇਹ ਨਾ ਕਹਿਣਾ ਕਿ ਨੈਗੇਟਿਵ ਜਿਹੜੀ ਉਹ ਵਿਚਾਰਧਾਰਾ ਹੈ, ਪਰ ਇੱਥੇ ਕੀ ਕੀਤਾ ਜਾਵੇ ਜੀ? ਕੌਣ ਬੋਲੂਗਾ? ਕਿਹੜਾ ਹੈ ਜਿਹੜਾ ਹੁਣ ਤੱਕ ਬੋਲਦਾ ਰਿਹਾ? ਜੇ ਬੋਲਣ ਵਾਲੀ ਗੱਲ ਹੁੰਦੀ ਤੇ ਹੁਣ ਤੱਕ ਏਡੀ ਵੱਡੀ ਕੀ ਸਮੱਸਿਆ ਜਿਹੜੀ ਜੀ ਬਣ ਜਾਂਦੀ। ਤੁਸੀਂ ਇੱਕ ਵਾਰ ਮਿਸਾਲ ਤੁਹਾਨੂੰ ਛੋਟੀ ਜਿਹੀ ਦੇ ਦਿੰਦਾ। ਸ਼ਾਹਕੋਟ ਦੇ ਵਿੱਚ ਜ਼ਿਮਨੀ ਚੋਣ ਹੋ ਰਹੀ ਹੈ। ਸ਼ਾਹਕੋਟ ਮਲਸੀਆਂ ਇਕੱਠਾ ਕਸਬਾ ਜਿਹੜਾ ਜੀ ਵੱਜਦਾ, ਇਹ 2 ਕਸਬੇ ਆ, ਵਿਚਾਲੇ ਲਾਈਨ ਪੈਂਦੀ ਹੈ ਇਹਨਾਂ ਦੇ, ਵੱਜਦਾ ਇਕੱਠਾ। ਮਲਸੀਆਂ ਦਾ ਏਰੀਆ ਵੀ ਜਿਹੜਾ ਸ਼ਾਹਕੋਟ ਵਾਲੇ ਹਲਕੇ ਚ ਆਉਂਦਾ। ਮਲਸੀਆਂ ਦੇ ਨਾਲ ਜਿਹੜੀ ਆ ਚਿੱਟੀ ਵੇਈ ਲੰਘਦੀ ਆ, ਔਰ ਚਿੱਟੀ ਵੇਈ ਦਾ ਪਾਣੀ ਇੰਨਾ ਕਾਲਾ ਆ ਕਿ ਕਾਲਾ ਰੰਗ ਵੀ ਜਿਹੜਾ ਸ਼ਰਮਸਾਰ ਹੋ ਜਾਵੇ ਉਹਦੇ ਤੋਂ। ਇਹਦੇ ਜਿਹੜੀ ਇਹ ਵੇਈ ਆ, ਚਿੱਟੀ ਵੇਈ, ਇਹਦੇ ਕੰਢੇ ਬੈਠੇ ਜਿਹੜੇ ਲੋਕ ਨੇ ਜਿਨ੍ਹਾਂ ਦੀਆਂ ਫਸਲਾਂ ਨੇ, ਉਹਨਾਂ ਨੂੰ ਹੱਡੀਆਂ ਦੇ ਰੋਗ ਤੇ ਚਮੜੀ ਦੇ ਰੋਗ ਨੇ। ਪਰ ਉਹ ਸਰਜੇ ਜੇ ਕਿਸੇ ਵਿਅਕਤੀ ਨੇ ਉੱਥੇ ਜਿਹੜਾ ਜੀ ਇਹ ਮੁੱਦਾ ਉਠਾਇਆ ਹੋਵੇ ਵੀ ਸਾਡਾ ਇਹ ਤੋਂ ਖੜਾ ਜਿਹੜਾ ਜੀ ਉਹ ਛਡਾਓ, ਇੰਨੇ ਕੁ ਸੁਚੇਤ ਨੇ ਜੀ। ਕੀ ਕਿ ਸ਼ਾਮ ਨੂੰ ਪਊਆ ਸਿਆਸੀ ਪਾਰਟੀਆਂ ਤੋਂ ਉਹਨਾਂ ਦੇ ਨਾਂ ਦੇ ਉੱਤੇ ਬੜਕਾਂ ਤੇ ਜਿੰਦਾਬਾਦ ਮੁਰਦਾਬਾਦ ਜਿਹੜੇ ਕਰਨ ਵਾਲੇ ਲੋਕ ਨੇ। ਐਕਚੁਅਲੀ ਜ਼ਮੀਰ ਤੇ ਮੱਚ ਜਿਹੜਾ ਨਾ ਜੀ ਉਹ ਮੱਚ ਚੁੱਕਿਆ ਹੋਇਆ ਇਹਨਾਂ ਲੋਕਾਂ ਦਾ। ਮੈਨੂੰ ਨਹੀਂ ਲੱਗਦਾ ਕਿ ਇਹਨਾਂ ਦੇ ਵਿੱਚੋਂ ਕੋਈ ਬੋਲਣ ਵਾਲਾ ਹੈ। ਬਿਲਕੁਲ ਜੀ, ਇਹ ਗੱਲਾਂ ਹੀ ਰਹਿ ਜਾਣੀਆਂ ਵੀ ਪੰਜਾਬ 5 ਪਾਣੀਆਂ ਦੀ ਧਰਤੀ ਸੀ, ਇੱਥੇ ਤਾਂ ਬਸ ਹੁਣ ਕੈਂਸਰ ਦਾ ਹੀ ਬੋਲਬਾਲਾ ਹੋ ਰਿਹਾ ਆ। ਅਗਲੀ ਜਿਹੜੀ ਆਪਾਂ ਗੱਲ ਕਰੀਏ ਇਸੇ ਦੇ ਨਾਲ ਹੀ ਸੰਬੰਧਿਤ ਆ ਪੰਨੂ ਜੀ, ਵੀ ਪੰਜਾਬ ਦੇ ਪਾਣੀਆਂ ਦੇ ਵਿੱਚ ਜ਼ਹਿਰ ਇਕੱਲੀ ਇੱਕ ਇਹੀ ਨਹੀਂ ਸੀ, ਹੋਰ ਵੀ ਬਹੁਤ ਸਾਰੀਆਂ ਸਨਅਤਾਂ ਘੁਲ ਰਹੀਆਂ। ਬਿਲਕੁਲ ਜੀ, ਪੰਜਾਬ ਦਾ ਨਾਮ 5 ਦਰਿਆਵਾਂ ਤੋਂ ਜਿਹੜਾ ਜੀ ਪਿਆ ਸੀਗਾ, ਪਰ ਅੱਜ ਹਾਲਾਤ ਜਿਹੜੇ ਆ ਜੀ ਉਹ ਇਸ ਤਰ੍ਹਾਂ ਦੇ ਹੋ ਗਏ ਆ ਕਿ ਇਹ ਤਾਂ ਜ਼ਹਿਰ ਆਪ ਜਿਹੜਾ ਜੀ ਉਹ ਹੋ ਗਿਆ। ਜ਼ਹਿਰ ਜਿਹੜਾ ਜਿੰਨਾ ਘੁਲ ਗਿਆ, ਜਿੰਨਾ ਸੁੱਟਿਆ ਜਾ ਰਿਹਾ ਜਿਹੜਾ ਜੀ ਇਹ ਪਾਣੀ ਅੰਨ੍ਹੇਵਾਹ। ਅਬਲ ਤਾਂ ਟ੍ਰੀਟਮੈਂਟ ਪਲਾਂਟ ਹੈ ਹੀ ਨਹੀਂ ਗੇ, ਜੇ ਹੈਗੇ ਆ ਤੇ ਇਹ ਚਲਾਉਂਦੇ ਨਹੀਂ ਗੇ। ਇੱਥੇ ਪਟਿਆਲੇ ਦੇ ਨੇੜੇ ਆ ਵੀ ਜਾਂਦਾ ਇੱਕ ਟ੍ਰੀਟਮੈਂਟ ਜਿਹੜਾ ਜੀ ਉਹ ਪਲਾਂਟ ਲੱਗਿਆ ਹੋਇਆ, ਉਹ ਕਿਤੇ ਟਾਵਾਂ ਚੱਲਦਾ ਦਿੰਦਾ, ਮੋਸਟਲੀ ਉਹ ਬੰਦ ਰਹਿੰਦਾ। ਅੱਗੇ ਜਿਹੜਾ ਜੀ ਉਹ ਗੰਦਾ ਹੀ ਗਾਹ ਦੀ ਗਾਹ ਜਿਹੜਾ ਜੀ ਉਹ ਸੁੱਟਿਆ ਜਾ ਰਿਹਾ, ਹਾਲਾਂਕਿ ਸਰਕਾਰੀ ਹੈ, ਫਿਰ ਵੀ ਉਹਨੂੰ ਕੋਈ ਚਲਾਉਣ ਵਾਲਾ ਨਹੀਂ ਗਾ ਜੀ। ਸਨਅਤੀ ਇਕਾਈਆਂ ਦਾ ਕੈਮੀਕਲ ਵਾਲਾ ਪਾਣੀ ਬੁੱਢੇ ਨਾਲੇ ਰਾਹੀਂ ਸਤਲੁਜ ਦਰਿਆ 'ਚ ਸੁੱਟਿਆ ਜਾ ਰਿਹਾ ਜੀ, ਔਰ ਇਹ ਸ਼ੁੱਧ ਪਾਣੀ ਨੂੰ ਗੰਦਾ ਕਰ ਰਿਹਾ। ਔਰ ਇਹ ਪਾਣੀ ਮਾਲਵਾ ਸਮੇਂ ਰਾਜਸਥਾਨ ਦੇ ਲੋਕਾਂ ਨੂੰ ਗੰਭੀਰ ਬਿਮਾਰੀਆਂ ਦੇ ਲਪੇਟ ਦੇ ਵਿੱਚ ਜਿਹੜਾ ਜੀ ਉਹ ਲੈ ਰਿਹਾ। ਪਸ਼ੂ ਵੀ ਬਿਮਾਰੀਆਂ ਦੀ ਲਪੇਟ 'ਚ ਆ ਗਿਆ। ਪਿਛਲੇ ਦਿਨਾਂ ਦੇ ਵਿੱਚ ਇੱਕ ਰਿਪੋਰਟ ਜਿਹੜੀ ਸਾਹਮਣੇ ਆਈ ਸੀ ਕਿ ਕਿੰਨੇ ਪਸ਼ੂ ਆ ਜਿਹੜੇ ਕੈਂਸਰ ਦੇ ਨਾਲ ਜਿਹੜਾ ਜੀ ਉਹ ਮਰ ਰਹੇ ਆ। ਬੰਦਿਆਂ ਤੋਂ ਬਾਅਦ ਡੰਗਰਾਂ ਦੇ ਉੱਤੇ ਵੀ ਇਹਦਾ ਸਿੱਧਾ ਅਸਰ ਜਿਹੜਾ ਜੀ ਉਹ ਹੋਣਾ ਸ਼ੁਰੂ ਹੋ ਗਿਆ। ਜਿਹੜੇ ਕੁਛ ਲੋਕ ਜਿਹਦੇ ਵਿੱਚ ਭਾਈ ਕਨਈਆ ਕੈਂਸਰ ਰੋਕੂ ਸੁਸਾਇਟੀ ਹੈ ਫਰੀਦਕੋਟ ਦੀ ਜਿਹੜੀ, ਉਹ ਹੋ ਗਏ, ਜਾਂ ਜਿਹੜੇ ਇੱਥੇ ਵਿਧਾਇਕ ਨੇ ਜੀ ਕੁਲਤਾਰ ਸਿੰਘ ਸੰਧਵਾ, ਇਹ ਕੁਛ ਲੋਕ ਨੇ ਜੀ ਜਿਹੜੇ ਬੋਲੀ ਜਾ ਰਹੇ ਨੇ, ਪਰ ਉਹਨਾਂ ਦੀ ਜਿਹੜੀ ਆਵਾਜ਼ ਹੈ ਨਾ ਜੀ ਉਹ ਦੱਬ ਕੇ ਰਹਿ ਜਾਂਦੀ ਹੈ ਜੀ।
ਔਰ ਜਿਹੜੇ ਕਈ ਡਿਸਟ੍ਰਿਕਟ ਨੇ ਜੀ ਜਿਨ੍ਹਾਂ ਦੇ ਵਿੱਚ ਸਿੱਧਾ ਇਹਦਾ ਅਸਰ ਗੰਦੇ ਪਾਣੀ ਦਾ ਜਿਹੜਾ ਜੀ ਉਹ ਵੇਖਣ ਨੂੰ ਮਿਲ ਰਿਹਾ। 35 ਸਾਲ ਦੀ ਉਮਰ ਹੈ ਜੀ ਲੋਕਾਂ ਦੀ, ਸਾਰੇ ਵਾਲ ਜਿਹੜੇ ਆ ਜੀ ਉਹ ਚਿੱਟੇ ਹੋ ਗਏ, ਜਿਹੜੇ ਬੁੱਢੇ ਲੱਗਣ ਲੱਗ ਗਏ ਜੀ ਜਿਹੜੇ, ਔਰ ਮੰਦਬੁੱਧੀ ਬੱਚੇ ਜਿਹੜੇ ਆ ਜੀ ਉਹ ਪੈਦਾ ਹੋ ਰਹੇ ਆ। ਛੋਟੀ ਉਮਰੇ ਜਿਹੜੀ ਨਿਗਾਹ ਆ ਉਹ ਕਮਜ਼ੋਰ ਹੋ ਜਾਂਦੀ ਆ, ਐਨਕਾਂ ਜਿਹੜੀਆਂ ਲੱਗ ਰਹੀਆਂ ਨੇ, ਜੋੜਾਂ ਦੇ ਦਰਦ ਦੀ ਜਿਹੜੀ ਸ਼ਿਕਾਇਤ, ਦੰਦਾਂ ਤੇ ਕਰੇੜਾ ਜਿਹੜਾ, ਕੈਂਸਰ ਵਰਗੀਆਂ ਬਿਮਾਰੀਆਂ ਜਿਹੜੀਆਂ ਜੀ ਉਹ ਫੈਲ ਰਹੀਆਂ ਨੇ। ਜਿਹੜੇ ਸਰਕਾਰੀ ਅਦਾਰੇ ਨੇ ਉਹ ਕਹਿੰਦੇ ਜੀ ਸ਼ਿਕਾਇਤ ਮਿਲੀ ਤੇ ਕੋਈ ਨਹੀਂ ਕਾਰਵਾਈ ਕਰਾਂਗੇ। ਹੁਣ ਸਵਾਲ ਫੇਰ ਉਹ ਆ ਜਾਂਦਾ ਜਿਹੜਾ ਤੁਸੀਂ ਪਹਿਲਾਂ ਸਵਾਲ ਕੀਤਾ ਸੀਗਾ, ਸ਼ਿਕਾਇਤ ਕੌਣ ਕਰੇਗੀ, ਕੌਣ ਆ ਕੇ ਕਰੇ। ਵਿਦੇਸ਼ਾਂ ਦੇ ਵਿੱਚ ਬੈਠੇ ਲੋਕ ਜਿਹੜੇ ਨੇ ਜੀ ਉਹ ਬੇਹੱਦ ਬਹੁਤ ਜ਼ਿਆਦਾ ਫਿਕਰਮੰਦ ਨੇ, ਇਹਦੇ ਵਾਸਤੇ ਉਹ ਆਪਣੀ ਫਿਕਰਮੰਦੀ ਸ਼ੋਅ ਵੀ ਜਿਹੜਾ ਜੀ ਉਹ ਵੱਖ-ਵੱਖ ਰੂਪ 'ਚ ਕਰਦੇ ਰਹਿੰਦੇ ਆ। ਪਰ ਸਵਾਲ ਇਹ ਆ ਕਿ ਇੱਥੇ ਬੈਠੇ ਜਿਹੜੇ ਲੋਕ ਨੇ ਜੀ ਉਹਨਾਂ ਦਾ ਇਉਂ ਲੱਗਦਾ ਹੈ ਕਿ ਜਿਵੇਂ ਲੈਣਾ ਦੇਣਾ ਹੀ ਕੁਛ ਨਾ ਹੋਵੇ ਜੀ ਇਸ ਸਭ ਕਾਸੇ ਨਾਲ। ਜੀ ਬਿਲਕੁਲ, ਬੜੀ ਅਫਸੋਸ ਵਾਲੀ ਜਿਹੜੀ ਇਹ ਗੱਲ ਆ। ਆਈ ਥਿੰਕ ਕਹਿ ਲਓ ਸਰਕਾਰਾਂ ਨੇ ਤੇ ਸਾਰੀਆਂ ਚੀਜ਼ਾਂ ਰੋਜ਼ਮਰਾ ਦੀਆਂ ਹੁੰਦੀਆਂ ਦੇਖ ਦੇਖ ਕੇ ਦਿਮਾਗ ਦੇ ਉੱਤੇ ਚੰਗੇ ਖਾਸੇ ਜਿਹੜੇ ਪਰਦੇ ਉੱਥੇ ਪੈ ਚੁੱਕੇ ਨੇ। ਅਗਲੀ ਆਪਾਂ ਬੰਨੂ ਜੀ ਗੱਲ ਕਰਦੇ, ਰਾਣਾ ਗੁਰਜੀਤ ਹੁਣਾਂ ਨੇ ਮਨਾਈ ਖੁਸ਼ੀ ਲਾਲੀ ਦੀ ਅਕਾਲੀ ਦਲ 'ਚ ਜਾਣ ਦੀ। ਦੇਖੋ ਜੀ ਜਿਹੜੇ ਭੁਪਿੰਦਰ ਸਿੰਘ ਲਾਲੀ ਨੇ ਐਕਚੁਅਲੀ ਤਾਂ ਸਹੀ ਪੁੱਛੋ ਤਾਂ ਜਦੋਂ ਬਹੁਤਾ ਬਾਈਕਾਟ ਕੀਤਾ ਹੋਇਆ ਸੀ ਉਦੋਂ ਇੱਕ ਵਾਰੀ ਜਿਹੜਾ ਜੀ ਉਹ ਜਿੱਤੇ ਸਨ, ਔਰ ਉਦੋਂ ਮੰਤਰੀ ਵੀ ਬਣ ਗਏ ਸਨ ਬੇਅੰਤ ਸਿੰਘ ਹੋਰਾਂ ਦੀ ਜਿਹੜਾ ਜੀ ਸਰਕਾਰ ਦੇ ਵਿੱਚ। ਅਕਾਲੀ ਦਲ ਨੇ ਹੀਰਾ ਜਿਹੜਾ ਜੀ ਇਹ ਚੁਣ ਲਿਆ ਫੇਰ, ਔਰ ਉਹਨੂੰ ਅਕਾਲੀ ਦਲ ਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਕਰ ਲਿਆ। ਵੈਸੇ ਥੋੜੀ ਜਿਹੀ ਹੈਰਾਨਗੀ ਫੋਟੋ ਵੇਖ ਕੇ ਮੈਨੂੰ ਇਸ ਪੱਖੋਂ ਵੀ ਹੋਈ ਕਿ ਹੰਸਰਾਜ ਹੰਸੂਰੀ ਵੀ ਨਾਲ ਜਿਹੜੇ ਜੀ ਉਹ ਖੜੇ ਆ। ਹੁਣ ਇਹ ਨਹੀਂ ਪਤਾ ਉਹ ਭਾਜਪਾ ਵੱਲੋਂ ਖੜੇ ਆ ਕਿ ਅਕਾਲੀ ਦਲ 'ਚ ਦੁਬਾਰਾ ਮੁੜ ਕੇ ਚਲੇ ਗਿਆ। ਤੇ ਬ੍ਰਿਜ ਭੁਪਿੰਦਰ ਸਿੰਘ ਲਾਲੀ ਹੋਰਾਂ ਦੀ ਸ਼ਮੂਲੀਅਤ ਕਰਾਉਣ ਦੇ ਪਿੱਛੇ ਕੀ ਉਹਨਾਂ ਦੀ ਕੋਈ ਕੰਟਰੀਬਿਊਸ਼ਨ ਆ ਜਾਂ ਉਂਝ ਜਿਹੜਾ ਜੀ ਉਹ ਫੋਟੋ ਦੇ ਵਿੱਚ ਜਿਹੜਾ ਵੀ ਉਹ ਆ ਗਈ। ਖੈਰ ਇਹਦੇ ਜਿਹੜਾ ਸੀਗਾ ਜੀ ਇਹਦੇ ਉੱਤੇ ਅਕਾਲੀ ਦਲ ਨੇ ਚੱਕਿਆ ਕਿ ਉਹਨੂੰ ਬਹੁਤ ਵੱਡਾ ਹੁੰਗਾਰਾ ਜਿਹੜਾ ਜੀ ਉਹ ਮਿਲ ਗਿਆ। ਔਰ ਦੂਜੇ ਪਾਸੇ ਰਾਣਾ ਗੁਰਜੀਤ ਸਿੰਘ ਜਿਹੜੇ ਇੱਥੇ ਹਲਕੇ ਦੇ ਵਿੱਚ ਕਾਫੀ ਸਰਗਰਮ ਨੇ ਇਸ ਚੋਣ ਨੂੰ ਲੈ ਕੇ, ਸ਼ਾਹਕੋਟ ਦੀ ਜਿਹੜਾ ਜੀ ਉਹਦੇ ਉੱਤੇ ਉਹਨਾਂ ਨੇ ਜਿਹੜਾ ਬ੍ਰਿਜ ਭੁਪਿੰਦਰ ਸਿੰਘ ਲਾਲੀ ਆ ਉਹਨਾਂ ਦੇ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਣ ਦੇ ਉੱਤੇ ਕੁਛ ਬੜੀਆਂ ਅਜੀਬੋ ਗਰੀਬ ਜਿਹੜੀਆਂ ਦੀ ਉਹ ਟਿੱਪਣੀਆਂ ਕੀਤੀਆਂ ਨੇ। ਪਹਿਲਾਂ ਤਾਂ ਉਹਨਾਂ ਨੇ ਪੁੱਛਿਆ ਲਾਲੀ ਕੌਣ ਆ, ਮੈਂ ਤਾਂ ਜਾਣਦਾ ਨਹੀਂ ਕਿਸੇ ਲਾਲੀ ਨੂੰ। ਜਦੋਂ ਉਹਨਾਂ ਨੂੰ ਦੱਸਿਆ ਗਿਆ ਜੀ ਕਿ ਉਹ ਕਾਂਗਰਸੀ ਏਦਾਂ ਆਗੂ ਰਹੇ ਨੇ, ਉਹ ਸਾਬਕਾ ਮੰਤਰੀ ਵੀ ਨੇ, ਤਾਂ ਫਿਰ ਉਹਨਾਂ ਨੇ ਕੁਝ ਜਿਹੜੇ ਜੀ ਉਹ ਜਵਾਬ ਦਿੱਤੇ, ਕਿਉਂਕਿ ਉਹ ਕਹਿੰਦੇ ਕਿ ਲਾਲੀ ਨੂੰ ਤਾਂ ਕੋਈ ਕਾਂਗਰਸੀ ਵਰਕਰ ਤੱਕ ਜਿਹੜਾ ਜਾਣਦਾ ਨੀਗਾ ਕਿ ਉਹ ਕਾਂਗਰਸੀ ਵੀ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਲਾਲੀ ਵਰਗੇ ਲੋਕਾਂ ਦਾ ਸੱਚ ਸਹੀ ਸਮੇਂ ਦੇ ਉੱਤੇ ਜਿਹੜਾ ਉਹ ਸਾਹਮਣੇ ਆ ਗਿਆ ਤੇ ਕਾਂਗਰਸ ਪਾਰਟੀ ਦਾ ਖਹਿੜਾ ਛੁੱਟ ਗਿਆ ਇਸ ਤਰ੍ਹਾਂ ਦੇ ਇੱਕ ਬੰਦੇ ਤੋਂ। ਉਹਨਾਂ ਨੇ ਇਹ ਵੀ ਕਿਹਾ ਕਿ ਭਲਾ ਹੋਇਆ ਮੇਰਾ ਚਰਖਾ ਟੁੱਟਿਆ, ਜਿੰਦ ਜਾਬੋ ਛੁੱਟੀ। ਰਾਣਾ ਗੁਰਜੀਤ ਸਿੰਘ ਉਹਨਾਂ ਨੇ ਕਿਹਾ ਕਿ 1992 ਦੇ ਵਿੱਚ ਲਾਲੀ ਵਿਧਾਇਕ ਚੁਣੇ ਗਏ ਸਨ ਤੇ ਉਹ ਮੰਤਰੀ ਵੀ ਰਹੇ, ਪਰ ਕਾਰਗੁਜ਼ਾਰੀ ਉਹਨਾਂ ਦੀ ਇੰਨੀ ਨਖਿੱਧ ਹੈ ਕਿ ਹਲਕੇ ਦੇ ਲੋਕਾਂ ਦੇ ਮਨਾਂ ਦੇ ਵਿੱਚੋਂ ਕਈ ਸਾਲ ਪਹਿਲਾਂ ਤੋਂ ਨਿਕਲ ਚੁੱਕੇ ਹੋਏ ਆ। ਉਹਨਾਂ ਨੇ ਇਹ ਵੀ ਜਿਹੜੀ ਗੱਲ ਕਹੀ ਕਿ ਚੰਗਾ ਹੋਇਆ ਉਹ ਇੱਕ ਇਸ ਤਰ੍ਹਾਂ ਦੀ ਪਾਰਟੀ ਦੇ ਵਿੱਚ ਚਲੇ ਗਿਆ ਜਿੱਥੇ ਲਾਲੀ ਵਰਗੇ ਲੋਕਾਂ ਦੀ ਜਿਹੜੀ ਹੈ ਜੀ ਉਹ ਭਰਮਾਰ ਹੈ। ਸੋ ਸ਼ਾਹਕੋਟ ਦੇ ਵਿੱਚ ਜੋੜ ਤੋੜ ਦਾ ਸਿਲਸਿਲਾ ਜਿਹੜਾ ਜੀ ਉਹ ਜਾਰੀ ਆ, ਜੋੜ ਤੋੜ ਤਾਂ ਜਿਹੜਾ ਜੀ ਉਹ ਚੱਲੀ ਜਾ ਰਿਹਾ। ਪਰ ਇਹ ਜਿਹੜੀਆਂ ਟਿੱਪਣੀਆਂ ਨੇ ਰਾਣਾ ਗੁਰਜੀਤ ਸਿੰਘ ਹੋਰਾਂ ਦੀਆਂ ਇਹ ਥੋੜ੍ਹੀਆਂ ਜਿਹੀਆਂ ਅਜੀਬ ਤੇ ਦਿਲਚਸਪ ਨੇ। ਜੀ 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 ਅਗਲੀ ਜਿਹੜੀ ਆਪਾਂ ਗੱਲ ਕਰੀਏ, ਜੋ ਕਹਿੰਦੇ ਆ ਉਹ ਹਲਕੇ ਚੋਂ ਗੈਰ ਹਾਜ਼ਰੀ ਜਿਹੜੀ ਉਹਨਾਂ ਦੀ ਬੜੀ ਚਰਚਾ ਦਾ ਵਿਸ਼ਾ ਬਣ ਰਹੀ ਆ। ਪੰਜਾਬ ਦੀ ਜਿਹੜੀ ਰਾਜਨੀਤੀ ਹੈ, ਪੰਜਾਬ ਦੀ ਰਾਜਨੀਤੀ ਦੇ ਉੱਤੇ ਸਾਰਿਆਂ ਦਾ ਪ੍ਰਭਾਵ ਜਿਹੜਾ ਜੀ ਉਹ ਕਾਫੀ ਰਹਿੰਦਾ। ਸੋ ਇਹ ਵੀ ਇਸੇ ਤਰ੍ਹਾਂ ਦਾ ਹੈ ਜੀ। ਜੋ ਜਿਹੜੇ ਜੈਜੀਤ ਜੌਹੜ ਆ ਉਹਦਾ ਪੂਰਾ ਨਾਮ ਤਾਂ ਵੈਸੇ ਇਹ ਮੌਜੂਦਾ ਜਿਹੜੇ ਫਾਈਨੈਂਸ ਮਿਨਿਸਟਰ ਨੇ ਮਨਪ੍ਰੀਤ ਸਿੰਘ ਬਾਦਲ ਹੋਰੀ, ਉਹਨਾਂ ਦਾ ਜਿਹੜਾ ਜੀ ਉਹ ਸਾਲਾ ਹੈ, ਜੋ ਬ੍ਰਦਰ ਲਾ ਇੰਗਲਿਸ਼ ਜਿਹੜਾ ਜੀ ਉਹ ਇਸ ਕਰਕੇ ਕਹਿੰਦੇ ਆ ਕੋਈ ਸਾਲਾ ਲਫ਼ਜ਼ ਕਈ ਵਾਰੀ ਜਿਹੜਾ ਜੀ ਉਹ ਅਖੜਵਾਂ ਵੀ ਲੱਗਦਾ, ਪਰ ਪੰਜਾਬੀ ਦਾ ਜਿਹੜਾ ਜੀ ਉਹ ਲਫ਼ਜ਼ ਹੈ। ਪਿਛਲੇ ਦਿਨਾਂ ਤੋਂ ਜੋ ਹੋਰਾਂ ਦਾ ਚਰਚਾ ਜਿਹੜਾ ਜੀ ਉਹ ਇਸ ਗੱਲ ਨੂੰ ਲੈ ਕੇ ਜ਼ਿਆਦਾ ਹੁੰਦਾ ਸੀਗਾ ਕਿ ਉਹਨਾਂ ਦੀ ਸ਼ਮੂਲੀਅਤ ਜਿਹੜੀ ਆ ਜੀ ਉਹ ਬਹੁਤ ਜ਼ਿਆਦਾ ਸੀਗੀ ਇਸ ਬਠਿੰਡਾ ਹਲਕੇ ਦੇ ਵਿੱਚ, ਜਿੱਥੋਂ ਮਨਪ੍ਰੀਤ ਸਿੰਘ ਬਾਦਲ ਹੋਰੀ ਜਿਹੜਾ ਜੀ ਉਹ ਜਿੱਤ ਕੇ ਆਏ ਨੇ। ਉਹ ਹਰੇਕ ਵਾਰਡ ਦੇ ਵਿੱਚ ਮੀਟਿੰਗਾਂ ਕਰਦੇ ਨਜ਼ਰ ਆਉਂਦੇ ਸੀ, ਸੰਗਤ ਦਰਸ਼ਨ ਜਿਹੜਾ ਜੀ ਉਹ ਕਰਦੇ ਨਜ਼ਰ ਆਉਂਦੇ ਸੀਗੇ। ਪਰ ਹੁਣ ਇਹ ਬਠਿੰਡਾ ਸ਼ਹਿਰੀ ਹਲਕੇ ਦੇ ਵਿੱਚ ਰਹਿਣ ਵਾਲੇ ਜੋ ਜਿਹੜੇ ਨੇ ਜੀ ਇਹਨਾਂ ਦੀ ਗੈਰ ਹਾਜ਼ਰੀ ਜਿਹੜੀ ਆ ਉਹ ਸਿਆਸੀ ਲੋਕਾਂ ਦੇ ਵਾਸਤੇ ਚਰਚਾ ਦਾ ਵਿਸ਼ਾ ਜਿਹੜੀ ਆ ਜੀ ਉਹ ਬਣੀ ਹੋਈ ਆ। ਕਿਉਂਕਿ ਜਿਹੜਾ ਅਕਾਲੀ ਦਲ ਹੈ ਉਹ ਪਹਿਲਾਂ ਜੋ ਨੂੰ ਬਹੁਤ ਨਿਸ਼ਾਨੇ ਤੇ ਲੈਂਦਾ ਸੀਗਾ
ਇਹ ਅੱਜ ਕੱਲ ਉਹਦਾ ਜਾਪ ਜਿਹੜਾ ਜੀ ਉਹਨਾਂ ਨੇ ਘਟਾਇਆ ਹੋਇਆ, ਉਹਦਾ ਜ਼ਿਕਰ ਜਿਹੜਾ ਜੀ ਉਹ ਨਹੀਂ ਕਰਦੇ। ਹਰਸਿਮਰਤ ਕੌਰ ਬਾਦਲ, ਸੁਖਬੀਰ ਸਿੰਘ ਬਾਦਲ ਹੋਣੀ, ਮਨਪ੍ਰੀਤ ਸਿੰਘ ਬਾਦਲ ਤੇ ਤਾਂ ਲਗਾਤਾਰ ਤਵਾ ਜਿਹੜਾ ਜੀ ਉਹ ਲਾ ਰਹੇ ਆ, ਪਰ ਜੈਜੀਤ ਜੌਲ ਜਿਹੜੇ ਜੀ ਉਹਨਾਂ ਦੇ ਬਾਰੇ ਦੇ ਵਿੱਚ ਉਹ ਖਾਮੋਸ਼ ਜਿਹੜਾ ਜੀ ਉਹ ਹੋ ਗਏ ਆ ਜੀ। ਇਹ ਕਿਹਾ ਜਾ ਰਿਹਾ ਜੀ ਕਿ ਅੱਜ ਕੱਲ ਜਿਹੜੇ ਜੋਜੋਗਰੀ ਨੇ ਉਹ ਬਹੁਤਾ ਟਾਈਮ ਜਿਹੜੇ ਫਾਈਨੈਂਸ ਮਿਨਿਸਟਰ ਨੇ ਮਨਪ੍ਰੀਤ ਸਿੰਘ ਬਾਦਲ ਹੋਣੀ ਉਹਨਾਂ ਦੇ ਦਫ਼ਤਰ 'ਚ ਬੈਠਦੇ ਆ ਤੇ ਉੱਥੇ ਬਹਿ ਕੇ ਜਿਹੜਾ ਜੀ ਉਹ ਕੰਮਕਾਰ ਕਰਾਉਂਦੇ ਆ। ਜਦੋਂ ਤੁਹਾਨੂੰ ਯਾਦ ਹੋਣਾ ਵਿਧਾਨ ਸਭਾ ਦੇ ਵਿੱਚ ਵੀ ਜਿਹੜੀ ਕਾਰਵਾਈ ਦੇ ਦੌਰਾਨ ਇਹ ਸਾਰਾ ਮਾਮਲਾ ਜਿਹੜਾ ਉਹ ਉੱਠਿਆ ਸੀਗਾ, ਉਸ ਤੋਂ ਬਾਅਦ ਮਨਪ੍ਰੀਤ ਸਿੰਘ ਬਾਦਲ ਹੋਰਾਂ ਨੇ ਜਦੋਂ ਅਕਾਲੀ ਦਲ ਟਿੱਪਣੀਆਂ ਕਰਨ ਤੋਂ ਨਹੀਂ ਸੀ ਹਟ ਰਿਹਾ ਤਾਂ ਉਦੋਂ ਉਹਨਾਂ ਨੇ ਕੁਝ ਗੰਭੀਰ ਟਾਈਪ ਦੇ ਜਿਹੜੇ ਜੀ ਉਹ ਇਲਜ਼ਾਮ ਲਾਏ ਸੀਗੇ, ਜਿਹਦੇ ਵਿੱਚ ਇੱਕ ਭੋਗ ਦੇ ਮੌਕੇ ਤੇ ਮਰਗ ਦੇ ਭੋਗ ਦੇ ਮੌਕੇ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਲੰਗਰ ਲਿਆਉਣਾ ਤੇ ਦਾਜ ਵਿਚਲੀ ਕਾਰ ਜਿਹੜੀ ਆ ਜੀ ਉਹ ਕਿਸ਼ਤਾਂ ਵਾਲੀ ਲਿਆਉਣੀ, ਇਹ ਵਿਧਾਨ ਸਭਾ ਦੇ ਰਿਕਾਰਡ ਦੇ ਉੱਤੇ ਦਰਜ ਆ ਜੀ। ਇਹ ਵਾਹਵਾ ਜਿਹੜਾ ਜੀ ਉਹ ਚਰਚਾ ਦਾ ਵਿਸ਼ਾ ਬਣਿਆ ਸੀ। ਕੁਝ ਲੋਕ ਇਹ ਵੀ ਕਹਿੰਦੇ ਆ ਕਿ ਸ਼ਾਇਦ ਜਿਹੜੇ ਵੱਡੇ ਨੇ ਉਹਨਾਂ ਨੇ ਵਿੱਚ ਪੈ ਕੇ ਕਿਤੇ ਨਾ ਕਿਤੇ ਜਿਹੜਾ ਜੀ ਇਸ ਪੱਖੋਂ ਸਮਝੌਤਾ ਜਿਹੜਾ ਜੀ ਉਹ ਕਰਾਤਾ, ਇੱਕ ਦੂਜੇ ਦੇ ਪੋਤੜੇ ਜਿਹੜੇ ਆ ਜੀ ਉਹ ਨਾ ਫਰੋਲੋ। ਸ਼ਾਇਦ ਇਸ ਕਰਕੇ ਇਹ ਕਿਹਾ ਜਾ ਰਿਹਾ ਜੀ ਕਿ ਜੋਜੋਗਰੀ ਜਿਹੜੇ ਨੇ ਉਹ ਹਲਕੇ ਦੇ ਵਿੱਚੋਂ ਫਸੇ ਨੇ। ਕਿੰਨੇ ਕੁ ਦਿਨ ਇਹ ਜਿਹੜਾ ਜੀ ਉਹ ਵੇਖਣ ਵਾਲਾ ਹੋਊਗਾ, ਪਰ ਦੂਸਰਾ ਇਹ ਵੀ ਹੈ ਕਿ ਜੇ ਇਹ ਸੰਭਾਵੀ ਰੂਪ 'ਚ ਕੋਈ ਸਮਝੌਤਾ ਹੋਇਆ ਤਾਂ ਕਿੰਨੇ ਦਿਨ ਜਿਹੜਾ ਜੀ ਉਹ ਚੱਲੂਗਾ, ਇਹ ਵੀ ਦੇਖਣਾ ਹੋਊਗਾ। ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਜਮਾਲਪੁਰ ਮੁਕਾਬਲੇ ਦੇ ਅਹਿਮ ਸਬੂਤ ਜਿਹੜੀਆਂ ਸੀਡੀਆਂ ਵਗੈਰੀਆਂ ਸੀਗੀਆਂ ਕਹਿੰਦੇ ਨਸ਼ਟ ਹੋ ਗਈਆਂ। ਬਿਲਕੁਲ ਜੀ, ਐਕਚੁਅਲੀ ਇਹ ਜਮਾਲਪੁਰ ਜਿਹੜਾ ਮੁਕਾਬਲਾ ਸੀ ਬਹੁਤ ਚਰਚਾ ਦਾ ਵਿਸ਼ਾ ਬਣਿਆ ਸੀਗਾ। 2014 ਦੇ ਵਿੱਚ ਸਮਰਾਲੇ ਦੀ ਪੁਲਿਸ ਦੇ ਵੱਲੋਂ ਦੋ ਸਕੇ ਭਰਾਵਾਂ ਨੂੰ ਇੱਕ ਫੇਕ ਐਨਕਾਊਂਟਰ ਦੇ ਵਿੱਚ ਜਿਹੜਾ ਜੀ ਉਹ ਮਾਰ ਦਿੱਤਾ ਗਿਆ ਸੀਗਾ। ਇਸ ਮਾਮਲੇ ਦੇ ਵਿੱਚ ਲੁਧਿਆਣੇ ਦੀ ਅਦਾਲਤ ਦੇ ਵਿੱਚ ਕੇਸ ਦੇ ਨਾਲ ਸੰਬੰਧਿਤ 3 ਸੀਡੀਆਂ ਗਾਇਬ ਹੋ ਗਈਆਂ ਨੇ ਅਦਾਲਤ 'ਚ ਜੀ। ਇੱਕ ਸੀਡੀ ਜਿਹੜੀ ਆ ਜੀ ਉਹਦਾ ਰਿਕਾਰਡ ਜਿਹੜਾ ਉਹ ਸਾਰੇ ਦਾ ਸਾਰਾ ਬਿਲਕੁਲ ਡਿਲੀਟ ਮਿਲਿਆ। ਐਕਚੁਅਲੀ ਜਿਹੜੇ ਜੱਜ ਸੀਗੇ ਜੀ ਉਹਨਾਂ ਦੀ ਅਦਾਲਤ ਦੇ ਵਿੱਚ ਕੇਸ ਦੀ ਸੁਣਵਾਈ ਚੱਲ ਰਹੀ ਸੀ। ਜਦੋਂ ਕੇਸ ਇਹਨਾਂ ਸੀਡੀਆਂ ਦੀ ਗਵਾਹੀ ਤੱਕ ਪਹੁੰਚਿਆ ਤਾਂ ਇਹਦੇ ਦੌਰਾਨ ਪਤਾ ਲੱਗਿਆ ਕਿ ਪੋਸਟਮਾਰਟਮ ਦੀਆਂ 2 ਜਿਹੜੀ ਘਟਨਾ ਵਾਲੀ ਥਾਂ ਦੀ ਉਹਦੀ ਇੱਕ ਸੀਡੀ ਤਾਂ ਰਿਕਾਰਡ ਦੇ ਵਿੱਚੋਂ ਗਾਇਬ ਹੋ ਚੁੱਕੀ ਆ, ਜਦੋਂ ਕਿ ਜਿਹੜਾ ਜੀ ACP ਟਵਾਣਾ ਤੇ SHO ਦੇ ਵਿਚਾਲੇ ਗੱਲਬਾਤ ਜਿਹੜੀ ਸੀ ਉਹਦੀ ਸੀਡੀ ਦਾ ਰਿਕਾਰਡ ਵਾਸ਼ ਜਿਹੜਾ ਜੀ ਉਹ ਹੋ ਗਿਆ, ਉਹ ਚੱਲ ਹੀ ਨਹੀਂ ਰਹੀ, ਉਹਦੇ ਵਿੱਚ ਕੁਝ ਵੀ ਨਹੀਂ ਹੈਗਾ ਜੀ। ਜਿਹੜਾ ਪੀੜਤ ਪੱਖ ਦਾ ਵਕੀਲ ਹੈ ਜੀ ਉਹਨੇ ਇਹ ਗੱਲ ਕਹੀ ਆ ਕਿ ਇਹ ਇੱਕ ਗੰਭੀਰ ਸਾਜ਼ਿਸ਼ ਦੇ ਤਹਿਤ ਇਹਨੂੰ ਜਿਹੜਾ ਜੀ ਉਹ ਨਸ਼ਟ ਕੀਤਾ ਗਿਆ। 27 ਸਤੰਬਰ 14 ਨੂੰ ਸਮਰਾਲਾ ਥਾਣੇ ਦੇ SHO ਮਨਜਿੰਦਰ ਸਿੰਘ ਨੇ ਪੁਲਿਸ ਪਾਰਟੀ ਤੇ ਪਿੰਡ ਵੋਹਾ ਦੇ ਸਰਪੰਚ ਗੁਰਜੀਤ ਸਿੰਘ ਸੈਮ ਦੇ ਨਾਲ ਲੁਧਿਆਣੇ ਦੇ ਜਮਾਲਪੁਰ ਇਲਾਕੇ ਦੇ ਵਿੱਚ ਰੇਡ ਮਾਰ ਕੇ ਵੋਹਾ ਦੇ 2 ਸਕੇ ਭਰਾਵਾਂ ਗੁਰਿੰਦਰ ਸਿੰਘ ਤੇ ਜਤਿੰਦਰ ਸਿੰਘ ਨੂੰ ਗੋਲੀਆਂ ਮਾਰ ਦਿੱਤੀਆਂ ਸੀਗੀਆਂ। ਔਰ ਉਹਦੇ ਦੌਰਾਨ ਕਹਾਣੀ ਉਹਨੇ ਇਹ ਬਣਾ ਕੇ ਪੇਸ਼ ਕੀਤੀ ਕਿ ਇਹਨਾਂ ਨੇ ਪੁਲਿਸ ਦੇ ਉੱਤੇ ਫਾਇਰਿੰਗ ਕੀਤੀ ਤੇ ਜਵਾਬੀ ਫਾਇਰਿੰਗ ਦੇ ਵਿੱਚ ਜਿਹੜਾ ਜੀ ਇਹ ਦੋਵੇਂ ਜਾਣੇ ਜਿਹੜੇ ਉਹ ਮਾਰੇ ਗਏ ਜੀ। ਜਿਹੜੇ ਉਦੋਂ SIT ਬਣੀ ਸੀਗੀ ਜਿਹਨੇ ਇਹਦੇ ਜਿਹੜਾ ਸੀਗਾ ਜੀ ਇਹ ਕਿਹਾ ਕਿ ਦੋਸ਼ੀ ਜਿਹੜੇ ਉਹ ਪੁਲਿਸ ਵਾਲੇ ਸੀਗੇ। ਜਿਹੜਾ SHO ਮਨਜਿੰਦਰ ਸਿੰਘ, ਸਰਪੰਚ ਗੁਰਜੀਤ ਸਿੰਘ ਸੈਮ ਸਣੇ 6 ਲੋਕਾਂ ਦੇ ਖਿਲਾਫ ਕਤਲ ਦਾ ਮਾਮਲਾ ਜਿਹੜਾ ਉਹ ਦਰਜ ਕੀਤਾ ਸੀਗਾ। SHO ਮਨਜਿੰਦਰ ਸਿੰਘ ਤੇ ਉਹਦਾ ਗਨਮੈਨ ਸੁਖਬੀਰ ਸਿੰਘ ਅਦਾਲਤ ਨੇ ਭਗੌੜੇ ਜਿਹੜੇ ਆ ਜੀ ਉਹ ਕਰਾਰ ਦਿੱਤੇ ਹੋਏ ਆ। ਸਰਪੰਚ ਗੁਰਜੀਤ ਸਿੰਘ ਸਣੇ ਯਾਦਵਿੰਦਰ ਬਲਦੇਵ ਸਿੰਘ ਅਜੀਤ ਸਿੰਘ ਜੇਲ੍ਹ ਦੇ ਵਿੱਚ ਜਿਹੜੇ ਆ ਜੀ ਉਹ ਬੰਦ ਹੈ ਜੀ। ਇਹ ਕਿਹਾ ਗਿਆ ਜਿਹੜੇ ਸਕੇ ਭਰਾਵਾਂ ਦਾ ਪਿਓ ਸੀਗਾ ਜੀ ਸਤਪਾਲ ਸਿੰਘ, ਉਹਨੇ ਕਿਹਾ ਕਿ ਪੁਲਿਸ ਇਸ ਮਾਮਲੇ ਦੇ ਵਿੱਚ ਦੋਸ਼ੀ ਪੁਲਿਸ ਵਾਲਿਆਂ ਨੂੰ ਬਚਾ ਰਹੀ ਹੈ, ਜਿਹਦੇ ਕਰਕੇ ਇਹ ਸੀਡੀਆਂ ਜਿਹੜੀਆਂ ਜਿਹੜਾ ਅਦਾਲਤੀ ਰਿਕਾਰਡ ਆ ਉਹਦੇ ਵਿੱਚੋਂ ਗਾਇਬ ਕਰ ਦਿੱਤੀਆਂ ਗਈਆਂ ਨੇ। ਸਭ ਤੋਂ ਗੰਭੀਰ ਇਸ਼ੂ ਇਹ ਆ ਕਿ ਅਦਾਲਤੀ ਰਿਕਾਰਡ ਦੇ ਵਿੱਚੋਂ ਇਹ ਸੀਡੀਆਂ ਗਾਇਬ ਹੋ ਜਾਣ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਪੰਨੂ ਜੀ ਗੱਲ ਕਰਦੇ ਵੀ ਨੈਸ਼ਨਲ ਬੈਂਕਾਂ ਦਾ ਕਰਜ਼ਾ ਮਾਫ ਕਰਨ ਵਾਲੀ ਜਿਹੜੀ ਸਕੀਮ ਆ ਪੰਜਾਬ 'ਚ ਪਹੁੰਚੀ। ਉਹਦੀ ਇਹ ਜਿਹੜਾ ਫਸਲੀ ਕਰਜ਼ਾ ਦੇ ਵਾਸਤੇ ਕਿਸਾਨਾਂ ਦੀਆਂ ਸੂਚੀਆਂ ਪੰਜਾਬ ਸਰਕਾਰ ਦੇ ਹਵਾਲੇ ਕੀਤੀਆਂ ਗਈਆਂ ਨੇ ਜੀ, ਜਿਹੜੇ ਨੈਸ਼ਨਲ ਬੈਂਕ ਨੇ ਉਹਨਾਂ ਨੇ। ਔਰ ਜਿਹੜੀ ਸਰਕਾਰ ਹੈ ਉਹਨਾਂ ਕਿਸਾਨਾਂ ਦੇ ਵੱਲੋਂ ਇਹਨਾਂ ਬੈਂਕਾਂ ਤੋਂ ਲਿਆ 2 ਲੱਖ ਰੁਪਏ ਤੱਕ ਦਾ ਫਸਲੀ ਕਰਜ਼ਾ ਮਾਫ ਕਰਨ ਲਈ ਪੈਸੇ ਦਾ ਜੁਗਾੜ ਜਿਹੜਾ ਜੀ ਉਹ ਕਰ ਲਿਆ ਦੱਸੀਦਾ ਜੀ, ਜਿੰਨੀਆਂ ਰਿਪੋਰਟਾਂ ਨੇ। ਬੈਂਕਰਸ ਕਮੇਟੀ ਦੀ ਮੀਟਿੰਗ ਦੇ ਵਿੱਚ ਜਿਹੜੇ ਇਹ ਬੈਂਕਾਂ ਦੇ ਪ੍ਰਬੰਧਕ ਨੇ ਉਹਨਾਂ ਨੇ ਕਿਹਾ ਕਿ ਜੇ ਸੂਚੀਆਂ ਦੇ ਵਿੱਚੋਂ ਕਿਸਾਨ ਦਾ ਨਾਂ ਪੈਣੋਂ ਰਹਿ ਗਿਆ ਹੋਵੇ ਤਾਂ ਉਹ ਡਾਟਾ ਜਿਹੜਾ 25 ਮਈ ਤੱਕ ਅਪਲੋਡ ਜਿਹੜਾ ਜੀ ਉਹ ਕੀਤਾ ਜਾਊਗਾ। ਜਿਹੜੇ ਨੈਸ਼ਨਲ ਬੈਂਕ ਨੇ ਇਹਨਾਂ ਦਾ ਫਸਲੀ ਕਰਜ਼ਾ ਮਾਫ ਕਰਨ ਲਈ ਮੰਡੀ ਬੋਰਡ ਨੂੰ ਕਰਜ਼ਾ ਲੈਣ ਦੇ ਵਾਸਤੇ ਕਿਹਾ ਗਿਆ ਸੀਗਾ ਤੇ ਮੰਡੀ ਬੋਰਡ ਨੇ ਇਹਦੇ ਵਾਸਤੇ ਕਰਜ਼ਾ ਜਿਹੜਾ ਜੀ ਉਹ ਲੈ ਲਿਆ।
ਕਿਸਾਨਾਂ ਦਾ ਇਹ ਕਰਜ਼ਾ ਅਕਤੂਬਰ ਨਵੰਬਰ ਤੱਕ ਜਿਹੜਾ ਦੀ ਉਹ ਮਾਫ ਕੀਤਾ ਜਾਊਗਾ। ਜਿਹੜੇ ਮੁੱਖ ਮੰਤਰੀ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਇਹ ਜਿਹੜੀ ਜੀ ਇਹ ਰਾਹਤ ਦੇਣ ਦੇ ਵਾਸਤੇ ਤਿਆਰੀਆਂ ਜਿਹੜੀਆਂ ਦੀ ਉਹ ਕਰਨੀਆਂ ਨੇ। ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨਾਲ ਕਿਸਾਨੀ ਕਰਜ਼ ਮਾਫੀ ਬਾਰੇ ਪਹਿਲਾਂ ਵੀ ਗੱਲ ਕੀਤੀ ਸੀ ਤੇ ਹੁਣ ਫਿਰ ਉਹਨਾਂ ਨੇ ਚਿੱਠੀ ਲਿਖ ਕੇ ਜਿਹੜਾ ਜੀ ਇਹ ਮਾਮਲਾ ਉਠਾਇਆ। ਬੈਂਕ ਅਧਿਕਾਰੀ ਕਹਿੰਦੇ ਕਿ ਸਰਕਾਰ ਦੇ ਵੱਲੋਂ 17 ਅਕਤੂਬਰ 17 ਨੂੰ ਜਿਹੜਾ ਸੀਗਾ ਜੀ ਕਰਜ਼ੇ ਦੀ ਛੋਟ ਦਾ ਨੋਟੀਫਿਕੇਸ਼ਨ ਜਾਰੀ ਕੀਤੇ ਜਾਣ ਤੋਂ ਬਾਅਦ ਕਿਸਾਨ ਕਰਜ਼ੇ ਦੀਆਂ ਕਿਸ਼ਤਾਂ ਨਹੀਂ ਮੋੜ ਰਹੇ, ਜਿਹਦੇ ਕਰਕੇ ਵਸੂਲੀ ਦਾ ਕੰਮ ਜਿਹੜਾ ਜੀ ਪ੍ਰਭਾਵਿਤ ਹੋ ਰਿਹਾ ਔਰ ਕਿਸਾਨ ਜਿਹੜੇ ਨੇ ਉਹ ਡਿਫਾਲਟਰ ਹੋ ਗਏ। ਔਰ ਕੇਂਦਰ ਦੇ ਵੱਲੋਂ ਦਿੱਤੀ ਜਾਂਦੀ 3% ਦੀ ਵਿਆਜ ਜਿਹੜੀ ਉਹ ਵੀ ਛੋਟ ਘਟ ਗਈ ਹੈ ਕਿਉਂਕਿ ਡਿਫਾਲਟਰ ਕਿਸਾਨਾਂ ਨੂੰ ਇਹ ਜਿਹੜੀ ਰਾਹਤ ਹੈ ਉਹ ਨਹੀਂ ਮਿਲ ਰਹੀ। ਦੂਜੇ ਪਾਸੇ ਭਾਰਤੀ ਰਿਜ਼ਰਵ ਬੈਂਕ ਦੀ ਜਿਹੜੇ ਡਾਇਰੈਕਟਰ ਨੇ ਉਹਨੇ ਕਿਹਾ ਕਿ ਪੰਜਾਬ ਦੇ ਵਿੱਚ ਸਭ ਤੋਂ ਵੱਧ ਕਿਸਾਨ ਖੁਦਕੁਸ਼ੀਆਂ ਕਰ ਰਹੇ ਆ, ਜਿਹਦੇ ਕਰਕੇ ਪੰਜਾਬ ਸਰਕਾਰ ਨੂੰ ਬੀਮਾ ਯੋਜਨਾ ਸਕੀਮ ਜਿਹੜੀ ਹੈ ਜੀ ਉਹ ਤੁਰੰਤ ਲਾਗੂ ਕਰਨੀ ਚਾਹੀਦੀ ਹੈ। ਲਾਗੂ ਹੁੰਦੀ ਹੈ ਜਾਂ ਨਹੀਂ ਇਹ ਤਾਂ ਜਿਹੜਾ ਬਾਅਦ ਦੇ ਵਿੱਚ ਹੈ ਜੀ। ਹੁਣ ਸਵਾਲ ਜਿਹੜਾ ਇਹ ਹੈ ਕਿ ਇਹ ਜਿਹੜਾ ਕਰਜ਼ਾ ਹੈ ਉਹ ਮੁਆਫ ਹੋਊਗਾ ਜਾਂ ਜਿਹੜਾ ਜੀ ਉਹ ਨਾਅਰੇਬਾਜ਼ੀ ਰਹੂਗੀ, ਇਹ ਬਹੁਤ ਵੱਡਾ ਸਵਾਲ ਹੈ। ਹਾਂ ਇੰਨਾ ਜ਼ਰੂਰ ਹੈ ਕਿ ਪੰਜਾਬ ਦੇ ਵਿੱਚ ਕਿਸਾਨ ਖੁਦਕੁਸ਼ੀਆਂ ਜਿਹੜੀਆਂ ਜੀ ਉਹ ਨਿਰੰਤਰ ਜਾਰੀ। ਜੀ ਜੀ ਅਗਲੀ ਗੱਲ ਕਰੀਏ ਕਰਨਾਟਕਾ ਦਾ ਜਿਹੜਾ ਨਾਟਕ ਜੋੜ ਤੋੜ ਵਾਲਾ ਦੇਖਦੇ ਹੋਏ 3 ਸੂਬਿਆਂ ਦੇ ਵਿੱਚ ਵਿਰੋਧੀ ਪਾਰਟੀਆਂ ਨੇ ਰਾਜਪਾਲਾਂ ਨਾਲ ਉੱਥੋਂ ਦਿਆਂ ਨੇ ਮੁਲਾਕਾਤ ਕੀਤੀ ਹੈ। ਦੇਖੋ ਜੀ ਐਕਚੁਅਲੀ ਇਹ ਕੇਂਦਰ ਦੀ ਸਰਕਾਰ ਦੇ ਉੱਤੇ ਪਾਇਆ ਜਾ ਰਿਹਾ ਦਬਾਅ ਜਿਹੜਾ ਜੀ ਤੁਸੀਂ ਕਹਿ ਲਓ ਕਿ ਇਹ ਇੱਕ ਵੱਖਰੀ ਟਾਈਪ ਦਾ ਜਿਹੜਾ ਜੀ ਉਹ ਪੈਂਤੜਾ ਮੰਨਿਆ ਵਿਰੋਧੀ ਧਿਰਾਂ ਨੇ। ਕਰਨਾਟਕਾ ਵਿਧਾਨ ਸਭਾ ਦੇ ਵਿੱਚ ਕਿਉਂਕਿ ਭਾਰਤੀ ਜਨਤਾ ਪਾਰਟੀ ਇਹ ਪ੍ਰਚਾਰ ਰਹੀ ਹੈ ਜਿਹੜੀ ਪਹਿਲਾਂ ਇਹ ਕਹਿੰਦੀ ਸੀ ਕਿ ਗੱਠਜੋੜ ਨੂੰ ਤਰਜੀਹ ਦੇਣੀ ਸੰਵਿਧਾਨਕ ਹੱਕ ਹੈ, ਹੁਣ ਉਹ ਕਹਿੰਦੀ ਆ ਨਹੀਂ ਜਿਹੜੀ ਵੱਡੀ ਧਿਰ ਆ ਉਹਨੂੰ ਪਹਿਲ ਦੇਣੀ ਜਿਹੜਾ ਜੀ ਉਹ ਸੰਵਿਧਾਨਕ ਹੱਕ ਹੈ। ਇਹਨੂੰ ਕਰਕੇ ਜਿਹੜਾ ਜੀ ਬਾਕੀ ਰਾਜਾਂ ਦੇ ਵਿੱਚ ਵੀ ਇਹ ਸਾਰਾ ਕੁਝ ਜਿਹੜਾ ਜੀ ਉਹ ਚੱਲ ਪਿਆ। ਰਾਸ਼ਟਰੀ ਜਨਤਾ ਦਲ ਦੇ ਆਗੂ ਜਿਹੜੇ ਲਾਲੂ ਪ੍ਰਸਾਦ ਯਾਦਵ ਦਾ ਮੁੰਡਾ ਹੈ ਤੇਜਸਵੀ ਯਾਦਵ, ਉਹਨੇ ਕਾਂਗਰਸ, ਹਿੰਦੁਸਤਾਨੀ ਅਵਾਮ ਮੋਰਚਾ ਤੇ CPNL ਦੇ ਆਗੂਆਂ ਨੂੰ ਨਾਲ ਲੈ ਕੇ ਬਿਹਾਰ ਦੇ ਰਾਜਪਾਲ ਸੱਤਿਆਪਾਲ ਮਲਿਕ ਦੇ ਨਾਲ ਮੀਟਿੰਗ ਕਰਕੇ ਮੰਗ ਕੀਤੀ ਹੈ ਕਿ ਉਹਦੀ ਪਾਰਟੀ ਵੱਡਾ ਜਿਹੜਾ ਜੀ ਉਹ ਦਲ ਸੀਗਾ ਸਰਕਾਰ ਬਣਾਉਣ ਲਈ ਉਹਨੂੰ ਸੱਦਾ ਪੱਤਰ ਦਿੱਤਾ ਜਾਵੇ। ਔਰ ਇਹ ਵੀ ਕਿਹਾ ਕਿ ਚੋਣਾਂ ਤੋਂ ਪਹਿਲਾਂ ਸਭ ਤੋਂ ਵੱਡਾ ਚੋਣ ਗੱਠਜੋੜ ਵੀ ਉਹਨਾਂ ਦਾ ਹੀ ਹੈ, ਇਸ ਕਰਕੇ ਉਹਨਾਂ ਦਾ ਜਿਹੜਾ ਜੀ ਹੱਕ ਬਣਦਾ ਬਿਹਾਰ ਦੇ ਉੱਤੇ। ਪਟਨੇ ਦੇ ਵਿੱਚ ਜਿਹੜਾ ਜੀ ਰਾਜਪਾਲ ਨੂੰ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਕੋਲ 111 ਵਿਧਾਇਕ ਨੇ ਤੇ ਉਹਨਾਂ ਨੂੰ ਬਹੁਮਤ ਸਾਬਤ ਕਰਨ ਦਾ ਮੌਕਾ ਜਿਹੜਾ ਜੀ ਉਹ ਦਿੱਤਾ ਜਾਵੇ। ਦੂਜੇ ਪਾਸੇ ਗੋਆ ਦੇ ਵਿੱਚ ਕਾਂਗਰਸ ਦੇ ਆਗੂ ਚੰਦਰਕਾਂਤ ਕਾਵਲੇਕਰ ਨੇ ਰਾਜਪਾਲ ਮ੍ਰਿਦੁਲਾ ਸਿਨਹਾ ਨੂੰ ਮਿਲ ਕੇ ਇਹ ਕਿਹਾ ਜੀ ਕਿ ਕਾਂਗਰਸ ਨੂੰ ਬਹੁਮਤ ਸਾਬਤ ਕਰਨ ਦੀ ਮੰਗ ਜਿਹੜੀ ਹੈ ਜੀ ਉਹ ਕੀਤੀ ਆ। 40 ਮੈਂਬਰੀ ਗੋਆ ਵਿਧਾਨ ਸਭਾ ਦੇ ਵਿੱਚ ਕਾਂਗਰਸ ਦੇ ਕੋਲੇ 16 ਵਿਧਾਇਕ ਨੇ ਤੇ ਸਭ ਤੋਂ ਵੱਡੀ ਪਾਰਟੀ ਆ, ਜਦੋਂ ਕਿ BJP ਦੇ ਕੋਲੇ 11 ਵਿਧਾਇਕ ਸੀਗੇ, ਉਹ ਸਰਕਾਰ ਇੱਥੇ ਜਿਹੜਾ ਜੀ ਬਣਾ ਗਈ। ਮਨੀਪੁਰ ਦੇ ਵਿੱਚ ਕਾਂਗਰਸ ਦੇ ਤਰਜਮਾਨ ਨੇ ਇਹ ਕਿਹਾ ਜੀ ਕਿ ਕਾਂਗਰਸ ਦੇ ਵਫਦ ਨੇ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਤੇ ਸਾਬਕਾ ਮੁੱਖ ਮੰਤਰੀ ਟੋਕਰਾਮ ਏਬੋਬੀ ਸਿੰਘ ਦੀ ਅਗਵਾਈ ਦੇ ਵਿੱਚ ਕਾਰਜਕਾਰੀ ਰਾਜਪਾਲ ਜਗਦੀਸ਼ ਮੁਖੀ ਦੇ ਨਾਲ ਮੁਲਾਕਾਤ ਕਰਕੇ ਇਹ ਕਿਹਾ ਕਿ ਉਹਨਾਂ ਨੂੰ ਸੱਦਾ ਦਿੱਤਾ ਜਾਵੇ ਸਰਕਾਰ ਬਣਾਉਣ ਦਾ। ਮਨੀਪੁਰ ਦੇ ਵਿੱਚ ਕਾਂਗਰਸ ਦੇ ਕੋਲ ਵਿਧਾਨ ਸਭਾ ਦੇ ਵਿੱਚ 60 ਦੇ ਵਿੱਚੋਂ 28 ਸੀਟਾਂ ਨੇ ਤੇ ਉਹ ਸਭ ਤੋਂ ਵੱਡੀ ਪਾਰਟੀ ਹੈ। ਰਾਜਪਾਲ ਜਿਹੜੇ ਨੇ ਜੀ ਉਹਨਾਂ ਨੇ ਇਹ ਚਿੱਠੀਆਂ ਤਾਂ ਜਿਹੜੀਆਂ ਜੀ ਉਹ ਫੜ ਲਈਆਂ ਨੇ। ਸਭ ਨੂੰ ਪਤਾ ਹੈ ਕਿ ਰਾਜਪਾਲ ਜਿਹੜੇ ਨੇ ਉਹ ਕਿਹੜੀ ਪਾਰਟੀ ਦੇ ਜਿਹੜਾ ਜੀ ਉਹ ਲਾਏ ਹੋਏ ਨੇ, ਕਿੰਨੀ ਆਸ ਉਹਨਾਂ ਤੋਂ ਹੈਗੀ ਹੈ ਜੀ ਕਿ ਉਹ ਇਸ ਮਾਮਲੇ ਦੇ ਵਿੱਚ ਵਿਰੋਧੀ ਧਿਰਾਂ ਦਾ ਜਿਹੜਾ ਜੀ ਉਹ ਸਾਥ ਦੇਣਗੇ। ਪਰ ਇੰਨਾ ਜ਼ਰੂਰ ਹੈ ਜੀ ਕਿ ਕਾਂਗਰਸ ਤੇ RJD ਜਿਹੜੀ ਹੈ ਜੀ ਉਹਨੇ ਰਾਜਪਾਲ ਦੇ ਨਾਲ ਮੁਲਾਕਾਤ ਕਰਕੇ ਇਹ ਸਿਆਸਤ ਜਿਹੜੀ ਹੈ ਜੀ ਇਹਨੂੰ ਇੰਟਰਸਟਡ ਜ਼ਰੂਰ ਬਣਾ ਕੇ। ਜੀ 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 ਪਨੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਤੇ ਸੋ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਸਮਾਪਤ ਆ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ, ਉਦੋਂ ਤੱਕ ਲਈ ਮੈਨੂੰ ਰਾਜਕੁਲਬੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਾ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।